ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਜ਼ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ। ਸੋ ਕਰਦੇ ਹਾਂ ਪੂਨੀਆ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਪੋਲਿਊਸ਼ਨ ਦੇ ਨਾਲ ਜੁੜੀ ਹੋਈ ਹੈ। ਦਿੱਲੀ ਜਿਸ ਤਰੀਕੇ ਦੇ ਨਾਲ ਗੈਸ ਚੈਂਬਰ ਬਣਿਆ ਹੋਇਆ ਇਸ ਤੇ ਦਿੱਲੀ ਹਾਈ ਕੋਰਟ ਨੇ ਜ਼ੁਬਾਨ ਖੋਲੀ ਹੈ। ਉਹਨਾਂ ਨੇ ਕੁਝ ਹਰਫ ਕਹੇ ਨੇ, ਕਹਿੰਦੇ ਵੀ ਹਵਾ ਐਮਰਜੈਂਸੀ ਵਰਗੀ ਹੈ ਪਰ 에ਅਰ ਪਿਉਰੀਫਾਇਰ ਦੇ ਉੱਪਰ 18% GST ਕਿਉਂ? ਇਹ ਬੜੀ ਲੁਕਵੀਂ ਜੀ ਗੱਲ ਲੱਭੀ ਹੈ। ਵੈਸੇ ਦਿੱਲੀ ਹਾਈ ਕੋਰਟ ਨੇ ਬਿਲਕੁਲ ਠੀਕ ਗੱਲ ਵੀ ਹੈ। ਕੀ ਕਹਿੰਦੇ ਹੋ ਇਸ ਤੇ? ਦੇਖੋ ਮੇਰਾ ਤਾਂ ਇਹੀ ਹੈ ਕਿ ਇਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੋਵਾਂ 'ਚ ਲਗਾਤਾਰ 에ਅਰ ਪੋਲਿਊਸ਼ਨ ਨੂੰ ਲੈ ਕੇ ਸੁਣਵਾਈਆਂ ਚੱਲ ਰਹੀਆਂ ਨੇ। ਹਾਈ ਕੋਰਟ ਸੁਪਰੀਮ ਕੋਰਟ ਨੇ ਵੀ ਪਹਿਲਾਂ ਬਥੇਰੇ ਕਮੈਂਟ ਕੀਤੇ, ਅੱਜ ਹਾਈ ਕੋਰਟ ਨੇ ਵੀ ਕਮੈਂਟ ਕੀਤੇ। ਪਹਿਲਾਂ ਮਤਲਬ ਆਪਾਂ ਜੇ ਫੈਕਚੁਅਲ ਗੱਲ ਕਰਨੀ ਹੋਵੇ ਤਾਂ ਹਾਈ ਕੋਰਟ ਨੇ ਪੁੱਛਿਆ ਕੇਂਦਰ ਸਰਕਾਰ ਤੋਂ ਵੀ ਤੇ ਅਧਿਕਾਰੀਆਂ ਤੋਂ ਵੀ ਕਿ ਦੱਸੋ, ਅਫਸਰਾਂ ਨੂੰ ਪੁੱਛਿਆ ਕਿ ਬਈ GST 18% ਕਿਉਂ 에ਅਰ ਪਿਊਰੀਫਾਇਰ ਤੇ? ਇਹਦਾ ਮਤਲਬ ਤਾਂ ਤੁਸੀਂ 에ਅਰ ਪਿਊਰੀਫਾਇਰ ਜਿਹੜਾ ਅੱਜ ਦੇ ਟਾਈਮ ਲੋਡ ਬਣਿਆ ਹੋਇਆ NCR 'ਚ, ਉਹ ਦਿੱਲੀ 'ਚ, ਉਹਨੂੰ ਤੁਸੀਂ ਹੋਰ ਮਹਿੰਗਾ ਕਰ ਰਹੇ ਹੋ। ਤਾਂ ਇੱਕ ਤਾਂ ਉਹ, ਦੂਜਾ ਉਹਨਾਂ ਨੇ ਮਤਲਬ ਇਹ ਪੁੱਛਿਆ ਕਿ ਜਿਹੜਾ AQI ਹੈ ਲਗਾਤਾਰ ਖਰਾਬ ਹੋ ਰਿਹਾ ਗਾ ਤੇ ਇਹਦੇ 'ਚ ਤੁਸੀਂ ਮਤਲਬ ਕੀਤਾ ਕੀ ਹੈ? ਸਿਰਫ ਗ੍ਰੈਪ 4 ਲਾਗੂ ਕਰਤਾ, ਉਸ ਤੋਂ ਇਲਾਵੇ ਕੀ? ਮਤਲਬ ਜਿਹੜਾ 에ਅਰ ਪਿਊਰੀਫਾਇਰ ਵਰਗੀ ਚੀਜ਼ ਜਿਹੜੀ ਅੱਜ ਦੇ ਟਾਈਮ ਲੋਡ ਬਣੀ ਹੋਈ ਹੈ, ਤੁਸੀਂ ਉਹਨੂੰ ਉਹਦੇ ਤੇ ਲਗਜ਼ਰੀ ਟੈਕਸ ਲਾ ਰਹੇ ਹੋ। ਇਸ ਤੋਂ ਇਲਾਵੇ ਅੱਜ ਨਿਤਿਨ ਗਡਕਰੀ ਨੂੰ, ਜਿਹੜੇ ਕਿ ਕੇਂਦਰੀ ਸੜਕ ਪਰਿਵਹਨ ਮੰਤਰੀ ਨੇ, ਰੋਡ ਐਂਡ ਟਰਾਂਸਪੋਰਟ ਮਿਨਿਸਟਰ ਨੇ, ਉਹਨਾਂ ਤੋਂ ਵੀ ਇੱਕ ਪੁੱਛਿਆ ਗਿਆ ਸੀਗਾ ਤੇ ਉਹਨਾਂ ਨੇ ਇਹ ਕਿਹਾ ਕਿ ਹਾਂ, ਪ੍ਰਦੂਸ਼ਣ ਦਾ 40% ਜਿਹੜਾ ਹੈਗਾ, ਪੋਲਿਊਸ਼ਨ ਦਾ 40% ਉਹ ਟਰਾਂਸਪੋਰਟ ਸੈਕਟਰ ਤੋਂ ਹੀ ਫੈਲ ਰਿਹਾ ਗਾ, ਜਿਹਦਾ ਮੈਂ ਮੰਤਰੀ ਹਾਂ। ਉਹਨਾਂ ਨੇ ਇਹ ਵੀ ਐਡਮਿਟ ਕੀਤਾ ਗਾ। ਤਾਂ ਮਤਲਬ ਇਹਦੇ 'ਚ ਤਾਂ ਇਹੀ ਹੈ ਕਿ ਆਪ ਟਰਾਂਸਪੋਰਟ ਮਿਨਿਸਟਰ ਵੀ ਬਣ ਰਹੇ ਨੇ ਕਿ ਹਾਂ 40% ਤੋਂ ਵੱਧ ਜਿਹੜਾ ਕੰਟਰੀਬਿਊਸ਼ਨ ਹੈ ਦਿੱਲੀ ਦੇ ਪੋਲਿਊਸ਼ਨ 'ਚ, ਉਹ ਟ੍ਰੈਫਿਕ ਦਾ ਹੈਗਾ। ਜਿਵੇਂ ਆਪਾਂ ਜੀ ਕਈ ਵਾਰ ਗੱਲ ਕਰਦੇ ਰਹਿੰਦੇ ਹਾਂ ਕਿ ਇਹ ਲਿਬਰਲਸ ਨੂੰ, ਦਿੱਲੀ ਦੇ ਲਿਬਰਲਸ ਨੂੰ ਇਹ ਆਦਤ ਪਾ ਦਿੱਤੀ ਹੈ ਕਿ ਇਹ ਪੰਜਾਬ ਹਰਿਆਣੇ ਦੇ ਕਿਸਾਨਾਂ ਤੇ ਉਹ ਸਿੱਟ ਦਿੰਦੇ ਨੇ। ਇਹਨਾਂ ਦੀਆਂ ਜਿਹੜੀਆਂ ਜੀ ਕਾਰਾਂ ਹਰ ਰੋਜ਼ ਸੜਕਾਂ ਤੇ ਦੌੜਦੀਆਂ ਫਿਰਦੀਆਂ ਨੇ, ਉਹ ਖੜੀਆਂ ਰਹਿੰਦੀਆਂ ਜੀ ਨੇ 2-3 ਘੰਟੇ ਟ੍ਰੈਫਿਕ 'ਚ। ਉਹ ਤਾਂ ਮਤਲਬ ਜਿਵੇਂ ਗੁਲਾਬ ਦੇ ਫੁੱਲ ਸਿੱਟ ਰਹੀਆਂ ਹੁੰਦੀਆਂ ਨੇ ਆਪਣੇ ਸਾਇਲੈਂਸਰ ਤੋਂ, ਉਹ ਥੋੜੀ ਨਾ ਪੋਲਿਊਸ਼ਨ ਕਰ ਰਹੀਆਂ ਹੁੰਦੀਆਂ ਨੇ। ਅੱਜ ਉਹਨਾਂ ਨੂੰ ਜਿਹੜੇ ਟਰਾਂਸਪੋਰਟ ਮਿਨਿਸਟਰ ਦਾ ਜਿਹੜਾ ਬਿਆਨ ਹੈ ਉਹਦੇ ਤੇ ਸੋਚਣਾ ਚਾਹੀਦਾ। ਕੋਰਟ ਨੇ ਇਹ ਵੀ ਪੁੱਛਿਆ ਕਿ ਡਾਟਾ ਕੀ ਹੈ, ਹੈਲਥ ਰਿਲੇਟਡ ਕੀ ਡਾਟਾ ਹੈਗਾ ਉਹਦੇ 'ਚ। ਇਹੀ ਗੱਲ ਹੈ ਕਿ ਇੱਕ ਜਿਹੜਾ ਵਿਅਕਤੀ ਹੈ ਉਹ ਦਿਨ 'ਚ 21,000 ਵਾਰ ਸਾਂਸ ਲੈਂਦਾ ਗਾ ਤੇ 21,000 ਵਾਰ ਉਹਦੀ ਫੇਫੜਿਆਂ ਨੂੰ ਜ਼ਹਿਰੀਲੀ ਹਵਾ ਸਿੱਧੇ ਤੌਰ ਤੇ, ਮਤਲਬ ਆਪਾਂ ਕਹਿ ਲਈਏ ਕਿ ਸਾਹ ਲੈਣਾ ਪੜ ਰਿਹਾ ਹੈਗਾ ਜ਼ਹਿਰੀਲੀ ਹਵਾ 'ਚ। ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਘੱਟੋ ਘੱਟ ਤੁਸੀਂ ਉਹਨਾਂ ਨੂੰ 에ਅਰ ਪਿਊਰੀਫਾਇਰ ਜਾਂ ਹੋਰ ਚੀਜ਼ਾਂ ਕਰਕੇ ਆਪਣੇ ਘਰਾਂ 'ਚ ਤਾਂ ਠੀਕ ਸਾਹ ਲੈ ਲੈਣ ਦਿਓ। ਬਾਹਰ ਤਾਂ ਚਲੋ ਠੀਕ, ਤੁਹਾਡੇ ਵੱਸ ਦਾ ਹੈ ਨਹੀਂ ਰੋਗ, ਇਹ ਗੱਲ ਆਖੀ ਗਈ ਹੈ। ਤੇ ਜਿਹੜਾ ਜਿਸਨੇ ਪਟੀਸ਼ਨ ਪਾਈ ਸੀ, ਉਹਨੇ ਕਿਹਾ ਕਿ WHO ਦੀ ਜਿਹੜੀ ਗਾਈਡਲਾਈਨਸ ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ, ਉਹਨਾਂ ਨੂੰ ਸਵਾਸਥ ਮੰਤਰਾਲੇ ਮੰਨ ਨਹੀਂ ਰਿਹਾ ਤੇ ਉਹਦੇ ਤੇ ਕੋਈ ਉਹ ਮਤਲਬ ਧਿਆਨ ਦੇ ਨਹੀਂ ਰਿਹਾ। ਉਹ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ WHO ਨੂੰ ਲੈ ਕੇ, ਹੋਰ ਚੀਜ਼ਾਂ ਨੂੰ, ਇੰਟਰਨੈਸ਼ਨਲ ਏਜੰਸੀਜ਼ ਨੂੰ ਲੈ ਕੇ ਇੰਡੀਆ ਦੀ ਜਿਹੜੀ ਸਰਕਾਰ ਹੈ, ਹਕੂਮਤ ਦੇ ਕਈ ਮੰਤਰੀ ਕਹਿ ਚੁੱਕੇ ਨੇ ਨਹੀਂ ਨਹੀਂ ਇਹ ਤਾਂ ਜ਼ਿਆਦੇ ਖਰਾਬ ਦਿਖਾ ਰਹੇ ਨੇ, ਇੰਨੀ ਖਰਾਬ ਨਹੀਂ। ਇਸ ਕਿਸਮ ਦੀਆਂ ਗੱਲਾਂ ਇਹ ਲਗਾਤਾਰ ਕਰਦੇ ਰਹੇ ਨੇ। ਜੀ 에ਅਰ ਕੁਆਲਿਟੀ ਅੱਜ ਇੰਡੀਆ ਗੇਟ ਦੇ ਆਲੇ ਦੁਆਲੇ 350 ਦੇ ਨੇੜੇ ਰਹੀ ਹੈ ਤੇ ਜੀ ਗ੍ਰੈਪ ਦੱਸਿਆ ਜਾ ਰਿਹਾ ਕਿ ਗ੍ਰੈਪ 4 ਜਿਹੜਾ ਸੀਗਾ ਉਹ ਹਟਾ ਕੇ ਹੁਣ ਜਿਹੜੀ ਅਗਲੀ ਪਾਬੰਦੀਆਂ ਨੇ ਗ੍ਰੈਪ 3 ਕਰ ਦਿੱਤਾ ਜਾਊਗਾ। ਤੇ ਇਹਦੇ 'ਚ ਗ੍ਰੈਪ 3 'ਚ ਦੇਖਦੇ ਹਾਂ ਕਿ ਕਿਵੇਂ ਚੀਜ਼ਾਂ ਰਹਿਣਗੀਆਂ। ਪਰ ਉਹ ਜਿਹੜਾ ਸੀਗਾ ਵਰਕ ਫੋਰਸ ਨੂੰ ਅੱਧੀ ਕਰ ਦਿਆਂਗੇ, 50% ਲੋਕ ਕੰਮ ਤੇ ਜਾਇਆ ਕਰਨਗੇ, ਬੱਚਿਆਂ ਦਾ ਸਕੂਲ ਆਨਲਾਈਨ ਕਰ ਦਿਆਂਗੇ, ਉਹ ਹਜੇ ਪ੍ਰੈਕਟੀਕਲੀ ਉਹਨਾਂ ਐਪਲੀਕੇਬਲ ਦਿਖੇ ਨਹੀਂ, ਉਹ ਗਰਾਊਂਡ ਤੇ ਉਹਨਾਂ ਦਿਖਿਆ ਨਹੀਂ ਉਹਨਾਂ ਦਾ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ ਉੱਧਰ ਕਾਰੋਬਾਰੀ ਮਾਲਿਆ ਤੇ ਲਲਿਤ ਮੋਦੀ ਦੀ ਇੱਕ ਵੀਡੀਓ ਸਰਫੇਸ ਹੋ ਰਹੀ ਹੈ ਜਿਸ ਦੇ ਵਿੱਚ ਉਹ ਖੁਦ ਨੂੰ ਕਹਿ ਰਹੇ ਨੇ ਵੀ ਅਸੀਂ ਭਾਰਤ ਦੇ 2 ਸਭ ਤੋਂ ਵੱਡੇ ਭਗੌੜੇ ਆ। ਇਹੀ ਹੈ ਕਿ ਤੁਸੀਂ ਮਤਲਬ ਇਹਨਾਂ ਨੂੰ ਕੀ ਕਹੋਗੇ? ਆਰਥਿਕ ਅਪਰਾਧੀ ਕਹੋਗੇ, ਫਾਈਨੈਂਸ ਜੀ ਕ੍ਰਿਮੀਨਲ ਕਹੋਗੇ? ਵਿਜੇ ਜੀ ਮਾਲਿਆ ਤੇ ਲਲਿਤ ਮੋਦੀ ਦੋਵਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈਗਾ। ਵਿਚਾਲੇ ਉਹਨਾਂ ਦੇ ਇੱਕ ਔਰਤ ਹੈ, ਮਾਡਲ ਹੈ ਤੇ ਉਹ ਮਾਡਲ ਅਤੇ ਦੋਵੇਂ ਲਲਿਤ ਮੋਦੀ ਅਤੇ
ਵਿਜੇ ਮਾਲਿਆ, ਦੋਵੇਂ ਮਜ਼ੇ ਲੈ ਰਹੇ ਨੇ, ਜਿਹਨੂੰ ਆਪਾਂ ਪੰਜਾਬੀ ਚ ਪੇਂਡੂ ਭਾਸ਼ਾ ਚ ਨਹੀਂ ਕਹਿੰਦੇ, ਸਵਾਦ ਲੈ ਰਹੇ ਨੇ। ਉਹਦੇ ਚ ਹੂੰ, ललित मोदी ने तो पोस्ट भी किया, चलो फिर से इंटरनेट हिला देता हूँ, खासकर जी, आप मीडिया वालों के लिए जलन के साथ देखते रहिए। वही माल्या अपनी पार्टनर पिंकी ललवानी के साथ मुस्कुराते नजर आ रहे हैं। मतलब जी, ਉਹ ਦੋਵੇਂ ਜਣੇ ਭਗੌੜੇ ਨੇ, ਹੈ ਦੋਵੇਂ ਜਣੇ, ਮਤਲਬ ਪੋਸਟ ਵੀਡੀਓ ਪੋਸਟਾਂ ਕਰਕੇ ਇੰਜੋਏ ਕਰਦੇ ਹੋਏ ਦੀਆਂ, ਉਹ ਮਜ਼ੇ ਲੈ ਰਹੇ ਨੇ। ਇਹਦੇ ਦੋਵਾਂ ਤੇ ਮਨੀ ਲੋਡਰਿੰਗ, ਟੈਕਸ ਚੋਰੀ, ਕਰਜ਼ ਦੇ ਪੈਸੇ ਖਾ ਜਾਣੇ, ਬੈਂਕ ਦੇ ਪੈਸੇ ਖਾ ਜਾਣੇ, ਕਿੰਨੇ ਹੀ ਸੰਗੀਨ ਮੁਕਦਮੇ ਨੇ, ਤੇ ਹਜ਼ਾਰਾਂ ਕਰੋੜ ਰੁਪਇਆ ਇਹ ਖਾ ਕੇ ਤੇ ਬਾਹਰ ਭੱਜੇ ਹੋਏ ਨੇ, ਤੇ ਬਾਹਰ ਇਹ ਸਵਾਦ ਲੈ ਰਹੇ ਨੇ। ਯਾਰ ਇਹ ਤਾਂ ਮਤਲਬ ਤੁਸੀਂ ਕੀ ਕਹੋਗੇ, ਫਾਈਨੈਂਸ਼ੀਅਲ ਕ੍ਰਿਮੀਨਲਸ ਇਹ ਤਾਂ ਖਜਾ ਵੀ ਰਹੇ ਨੇ। ਮਤਲਬ ਖਾਲੀ ਇਹ ਨਹੀਂ ਕਿ ਬੰਦਾ ਭੱਜ ਗਿਆ ਬਾਹਰ ਤੇ ਉਦੋਂ ਤੋਂ ਬਾਅਦ ਕੋਈ ਪਬਲਿਕ ਐਕਟੀਵਿਟੀ ਨਹੀਂ ਕਰ ਰਿਹਾ, ਉੱਥੇ ਜਾ ਕੇ ਤਾਂ ਪਾਰਟੀਆਂ ਕਰਕੇ ਵੀਡੀਓ ਪਾ ਕੇ ਖਿਜਾ ਰਹੇ ਨੇ ਪ੍ਰੋਪਰ। ਤਾਂ जी, ਖੈਰ बिल्कुल। ਇਹ ਇਸ ਮੁਲਕ ਦੀ ਹਕੀਕਤ ਹੈ ਕਿ ਜਿਹੜਾ ਇੱਥੋਂ ਦਾ ਲੀਟ ਹੈ, ਉਹ ਐਂ ਹੀ ਫਾਈਨੈਂਸ਼ੀਅਲ ਫਰੋਡਸ ਕਰਕੇ ਪੈਸੇ ਬਣਾਉਂਦਾ ਗਾ, ਤੇ ਫਿਰ ਬਾਅਦ 'ਚ ਆਪਣੇ ਲਗਜ਼ਰੀ ਵੈਡਿੰਗਸ ਦੇ ਵਿੱਚ, ਲਗਜ਼ਰੀ ਪਾਰਟੀਆਂ ਦੇ ਵਿੱਚ ਖਰ ਉਡਾ ਕੇ ਉੱਥੋਂ ਵੀਡੀਓ ਪਾ ਕੇ ਆਮ ਜਨਤਾ ਨੂੰ ਖਿਜਾਉਂਦਾ ਗਾ। ਜੀ, ਇਹੀ ਹਾਲਤ ਹੈ ਇਸ ਦੇਸ਼ ਦਾ। ਜੇਕਰ ਇੱਥੇ ਕੋਈ ਵਿਅਕਤੀ ਮਾੜੀ ਜੀ ਚੂੰ-ਚਾਂ ਕਰਦਾ ਹੈ, ਉਹ ਕਿਸੇ ਵੀ ਦੇਸ਼ 'ਚ ਚਲੇ ਜਾਵੇ, ਉਹਨੂੰ ਚੱਕ ਕੇ ਲਿਆ ਸਕਦੇ ਨੇ, ਪਰ ਇਹਨਾਂ ਲੋਕਾਂ ਨੂੰ ਹੱਥ ਨਹੀਂ ਲਾਇਆ ਜਾ ਸਕਦਾ। ਵੈਸੇ ਵੀ ਇਹਨਾਂ ਨੂੰ ਕੁੰਡੀਆਂ ਬਹੁਤ ਪਤਾ ਹੁੰਦੀਆਂ ਨੇ, ਜਿਹਦੇ ਕਰਕੇ ਉਹ ਬਚ ਨਿਕਲਦੇ ਨੇ, ਜਾਂਦੇ ਵੀ ਉਹ ਦੇਸ਼ 'ਚ ਨੇ ਜਿੱਥੇ ਪਹਿਲਾਂ ਹੀ ਸੰਧੀ ਹੋਵੇ ਵੀ ਭਾਈ ਇਸ ਦੇਸ਼ 'ਚੋਂ ਤਾਂ ਬੰਦਾ ਲਿਆਂਦਾ ਹੀ ਨਹੀਂ ਜਾ ਸਕਦਾ, ਜਿੱਡਾ ਮਰਜ਼ੀ ਕ੍ਰਾਈਮ ਕੀਤਾ ਹੋਵੇ। ਇਹ ਹਾਲਾਤ ਨੇ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਲਖਨਊ ਕੋਰਟ ਨੇ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਪ੍ਰਿयंका ਗਾਂਧੀ ਨੂੰ ਨੋਟਿਸ ਭੇਜਿਆ, ਕਿਸ ਚੀਜ਼ ਦਾ? ਦੇਖੋ, ਰਾਹੁਲ ਗਾਂਧੀ ਨੇ ਇੱਕ ਵਾਰ ਆਪਣਾ ਬਿਆਨ ਦਿੱਤਾ ਸੀਗਾ, ਉਹਦੇ 'ਚ ਉਹਨਾਂ ਨੇ ਇੱਥੋਂ ਤੱਕ ਗੱਲ ਕਹਿਤੀ ਸੀਗੀ ਕਿ ਇਹ ਜਿਹੜੀ ਲੜਾਈ ਹੈ, ਇਹ ਅਸੀਂ ਮਤਲਬ ਕੱਲੀ ਬੀਜੇਪੀ ਨਾਲ ਨਹੀਂ ਹੈ, ਇਹ ਬੀਜੇਪੀ ਦੇ ਉਲਟ ਵੀ ਹੈ, ਆਰਐਸਐਸ ਦੇ ਉਲਟ ਹੈ, ਤੇ ਇੰਡੀਅਨ ਸਟੇਟ ਦੇ ਖਿਲਾਫ ਵੀ ਚੱਲ ਰਿਹਾ ਹੈਗਾ ਸਾਡੀ ਲੜਾਈ। ਜੀ, ਉਹਨੂੰ ਉੱਥੋਂ ਜਿਹੜੇ ਹਿੰਦੂਤਵਾ ਦੇ ਇੱਕ ਵਕੀਲ ਹੈਗੇ ਨਰਪਿੰਦਰ ਪਾਂਡੇ, ਖਾਸੇ ਗਾਂਧੀ ਪਰਿਵਾਰ ਦੇ ਪਿੱਛੇ ਪਏ ਹੋਏ ਨੇ, ਕਦੇ ਉਹ ਲਖਨਊ, ਕਦੇ ਵਾਰਾਣਸੀ, ਕਿਤੇ ਕਿਤੇ ਅੱਡ ਅੱਡ ਕੋਰਟਾਂ 'ਚ ਇਹਨਾਂ ਦੇ ਉਲਟ ਮੁਕਦਮੇ ਕਰਦੇ ਰਹਿੰਦੇ ਆ। ਲਖਨਊ ਕੋਰਟ 'ਚ ਹੋ ਗਏ। ਉਹਨਾਂ ਨੇ ਕਿਹਾ ਕਿ ਦੇਖੋ, ਇਹ ਤਾਂ ਮੁਲਕ ਦੀ ਜਿਹੜੀ ਇੰਡੀਅਨ ਸਟੇਟ ਹੈ, ਉਹਨੂੰ ਟਾਰਗੇਟ ਕਰਕੇ ਕਹਿ ਰਹੇ ਨੇ ਕਿ ਅਸੀਂ ਤਾਂ ਇਹਨਾਂ ਦੇ ਖਿਲਾਫ ਲੜ ਰਹੇ ਹਾਂ, ਤੇ ਇਹਦੇ ਤੇ ਦੇਸ਼ ਦਰੋਹ ਦਾ ਮੁਕਦਮਾ ਦਰਜ ਕੀਤਾ ਜਾਵੇ। ਤਾਂ ਫਿਰ ਐਮਪੀ ਐਮਐਲਏ ਜਿਹੜਾ ਕੋਰਟ ਹੁੰਦਾ ਗਾ, ਉਹਨੇ ਨੋਟਿਸ ਜਾਰੀ ਕਰ ਦਿੱਤਾ ਹੈ, ਤੇ ਬੁੱਧਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਈ ਸੀ। ਹੁਣ 5 ਜਨਵਰੀ ਨੂੰ ਇਸ ਮਾਮਲੇ ਤੇ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿयंका ਖੜਗੇ ਸਾਰਿਆਂ ਨੂੰ ਜਵਾਬ ਦਾਖਲ ਕਰਨਾ ਪਊਗਾ। ਤਾਂ ਇਹ ਮਤਲਬ ਅਜੀਬ ਹੈ ਕਿ ਜਿਹੜਾ ਅਪੋਜੀਸ਼ਨ ਪਾਰਟੀਆਂ ਵਾਲੇ ਨੇ, ਉਹ ਹੁਣ ਕਿਵੇਂ ਆਪਣੀ ਰੋਹ ਪ੍ਰਗਟ ਕਰਨਗੇ। ਮਤਲਬ ਜਿਹੜੀ ਸਟੇਟ ਮਸ਼ੀਨਰੀ ਹੈ, ਉਹ ਜਿਸ ਹਿਸਾਬ ਨਾਲ ਅਪੋਜੀਸ਼ਨ ਪਾਰਟੀਆਂ ਦੇ ਆਗੂਆਂ ਨੂੰ ਟਾਰਗੇਟ ਕਰ ਰਹੀ ਹੈ, ਈਡੀ, ਸੀਬੀਆਈ, ਉਹਨੂੰ ਤੁਸੀਂ ਇੰਡੀਅਨ ਸਟੇਟ ਕਹੋਗੇ ਜਾਂ ਨਹੀਂ ਕਹੋਗੇ? ਆਈਬੀ, ਇੰਟੈਲੀਜੈਂਸ ਦੀਆਂ ਜਿਹੜੀ ਏਜੰਸੀਆਂ ਨੇ, ਰਾਹ, ਇਹ ਸਾਰੀਆਂ ਜਿਹੜੇ ਕਿ ਆਪਣੇ ਹਿਸਾਬ ਨਾਲ ਕੰਮ ਕਰਦੇ ਨੇ, ਇਹਨਾਂ ਨੂੰ ਤੁਸੀਂ ਜੇ ਮੰਨ ਲਓ ਕਿ ਇਹ ਏਜੰਸੀਆਂ ਨੇ ਇੰਡੀਅਨ ਸਟੇਟ ਦੀਆਂ, ਜੇ ਇਹ ਅਪੋਜੀਸ਼ਨ ਆਗੂਆਂ ਦੇ ਉਲਟ ਕੰਮ ਕਰਨਗੀਆਂ, ਉਹ ਕਿਵੇਂ ਰੋਹ ਪ੍ਰਗਟ ਕਰਨਗੇ? ਉਹ ਇਹੀ ਕਹਿਣਗੇ ਨਾ ਕਿ ਸਾਡੀ ਲੜਾਈ ਇਹਨਾਂ ਦੇ ਉਲਟ ਵੀ ਹੈ ਭਾਈ, ਇਹ ਸਾਨੂੰ ਜੀ, ਤੰਗ ਕਰ ਰਹੇ ਨੇ। ਤੇ ਉਹਦੇ ਤੇ ਉਹਨਾਂ ਤੇ ਹੀ ਕੇਸ, ਦੇਸ਼ ਦਰੋਹ ਦਾ ਕੇਸ ਦਰਜ ਕਰਤਾ, ਤੇ ਖੈਰ ਜਵਾਬਦੇਹੀ ਮੰਗੀ ਜਾ ਰਹੀ ਹੈ। ਮਤਲਬ ਉਦਾਂ ਹੈਸੀਅਤ ਦੇਖੋਗੇ ਤਾਂ ਤੁਸੀਂ ਰਾਹੁਲ ਗਾਂਧੀ ਦੀ ਨੰਬਰ 2 ਦੀ ਹੈਸੀਅਤ, ਆਫਟਰ ਪ੍ਰਧਾਨ ਮੰਤਰੀ, ਲੀਡਰ ਆਫ ਆਪੋਜੀਸ਼ਨ ਦੀ ਹੈਸੀਅਤ ਹੁੰਦੀ ਹੈ। ਤੇ ਤੁਸੀਂ ਜੀ, ਪਾਰਲੀਮੈਂਟਰੀ ਸਿਸਟਮ 'ਚ ਦੇਖੋਗੇ, ਉਹਨੂੰ ਲਗਾਤਾਰ ਕੋਈ ਐਰਾ ਗੈਰਾ ਨੱਥੂ ਖੈਰਾ, ਉੱਤਰ ਪ੍ਰਦੇਸ਼ ਦਾ ਵਕੀਲ, ਕੋਰਟਾਂ 'ਚ ਘਸੀਟੀ ਫਿਰਦਾ ਗਾ। ਕੋਈ ਵੀ ਬਿਆਨ ਦੇ ਦੇਣ, ਬਾਹਰ ਜਾ ਕੇ ਦੇ ਦੇਣ, ਇੱਧਰ ਦੇ ਦੇਣ, ਉਹਦਾ ਦੇ ਕੇਸ ਤੇ ਕੇਸ ਉਲਝੇ ਰਹਿੰਦੇ ਆ ਗੰਦੇ ਪਰਿਵਾਰ। ਖੈਰ ਦੇਖਦੇ ਹਾਂ ਕਿ ਕੀ ਉਹ ਜਵਾਬ ਦਾਖਲ ਕਰਨਗੇ। ਜਵਾਬ ਮਾਇਨੇ ਰੱਖਦਾ, ਮਤਲਬ ਠੀਕ ਹੈ ਕਿ ਇੱਕ ਇਮੋਸ਼ਨਲ ਪੱਖ ਹੋ ਗਿਆ ਕਿ ਅਪੋਜੀਸ਼ਨ ਪਾਰਟੀਆਂ ਦੇ ਆਗੂਆਂ ਨੂੰ ਤੰਗ ਕੀਤਾ ਜਾ ਰਿਹਾ ਹੈਗਾ, ਪਰ ਇਸ ਤੋਂ ਜ਼ਿਆਦਾ ਸ਼ਾਰਪਲੀ ਜੇ ਮੈਂ ਪੋਲੀਟੀਕਲੀ ਗੱਲ ਕਹਿਣੀ ਹੋਵੇ ਤਾਂ ਜਵਾਬ ਕੀ ਦਾਖਲ ਕਰਦੇ ਨੇ ਰਾਹੁਲ ਗਾਂਧੀ, ਉਹ ਤੋਂ ਉਹਨਾਂ ਦੀ ਪੋਲੀਟੀਕਲ ਸ਼ਾਰਪਨੈਸ ਪਤਾ ਲੱਗੂਗਾ। ਇਸ ਕਰਕੇ ਮੈਂ 5 ਜਨਵਰੀ ਨੂੰ ਉਹਨਾਂ ਦਾ ਜਿਹੜਾ ਜਵਾਬ ਦਾਖਲ ਉਹਨਾਂ ਨੇ ਕੋਰਟ 'ਚ ਕਰਨਾਗਾ, ਉਹਦਾ ਮੈਨੂੰ ਇੰਤਜ਼ਾਰ ਹੈ ਜੀ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਕੇਂਦਰ ਨੇ ਨਿਊਜ਼ੀਲੈਂਡ ਦੇ ਸੇਬ ਦੇ ਉੱਪਰ ਇੰਪੋਰਟ ਡਿਊਟੀ ਘਟਾਈ ਹੈ ਜੀ। ਇਸ ਦਾ ਭਾਰਤ ਨੂੰ ਫਾਇਦਾ ਹੈ, ਨੁਕਸਾਨ ਹੈ, ਕੀ ਚੱਕਰ ਹੈ? ਇਹ ਤਾਂ ਜੀ ਆਪਣੇ ਕਿਸਾਨ ਮਾਰਤੇ, ਹਿਮਾਚਲ ਜੀ, ਪ੍ਰਦੇਸ਼ ਦੇ, ਜੰਮੂ ਕਸ਼ਮੀਰ ਦੇ। ਠੀਕ ਹੈ, ਹੁਣ 50 ਤੋਂ 25% ਨਿਊਜ਼ੀਲੈਂਡ ਦੇ ਸੇਬ ਦੀ ਇੰਪੋਰਟ ਡਿਊਟੀ ਕਰ ਦਿੱਤੀ ਹੈ। ਜੀ, ਤਕਰੀਬਨ ਜੇ ਮਤਲਬ ਆਪਾਂ ਉਦਾਂ ਹਿਸਾਬ ਲਾਣਾ ਹੋਵੇ, ਹਿਮਾਚਲ ਅਤੇ ਜੰਮੂ ਕਸ਼ਮੀਰ ਦੀ ਸੇਬ ਇੰਡਸਟਰੀ
10,000 11,000 ਕਰੋੜ ਦੀ ਇੰਡਸਟਰੀ ਹੈ। ਤਕਰੀਬਨ ਆਪਾਂ ਨੂੰ ਪਤਾ ਕਿ ਅੱਧਾ ਕਮਾਲ ਹਜੇ ਮਾਰਕੀਟ 'ਚ ਆ ਚੁੱਕਿਆ ਗਾ। 6,000 ਕਰੋੜ ਦਾ ਮਾਲ ਹਜੇ ਵੀ ਬਾਕੀ ਹੈ ਇੰਡਸਟਰੀ ਦਾ। ਤੇ ਇਹ ਜਿਹੜੀ ਸੇਬ ਨਿਊਜ਼ੀਲੈਂਡ ਦੇ ਸੇਬ ਤੋਂ ਇੰਪੋਰਟ ਡਿਊਟੀ ਘਟਾਈ ਹੈ, ਉੱਥੋਂ ਸਸਤਾ ਸੇਬ ਆਊਗਾ। ਤੇ ਹਿਮਾਚਲ ਪ੍ਰਦੇਸ਼ ਅਤੇ ਆਪਾਂ ਕਹਿ ਲਈਏ ਕਿ ਜੰਮੂ ਕਸ਼ਮੀਰ, ਉਹ ਦੋਵਾਂ ਦੇ ਕਿਸਾਨ ਵੱਧ ਤਾਂ ਹਿਮਾਚਲ ਪ੍ਰਦੇਸ਼, ਕਿਉਂਕਿ ਕਨੌਰ ਵਾਲਾ ਇਲਾਕਾ ਅਪਰ ਹਿਮਾਲਿਆਜ਼ ਨੇ, ਉੱਥੇ ਸੇਬ ਦੀ ਖੇਤੀ ਹੁੰਦੀ ਹੈ। ਹਿਮਾਚਲ ਪ੍ਰਦੇਸ਼ 'ਚ ਤਕਰੀਬਨ 3 ਲੱਖ ਬਾਗਵਾਨੀ ਪਰਿਵਾਰ ਨੇ, ਤੇ ਉਹ ਸਾਰੇ ਫਿਰ ਫਸ ਗਏ ਹੈਗੇ ਆ। ਤੇ ਇਹਦੇ ਤੇ ਜਿਹੜੇ ਸੇਬ ਦੇ ਕਿਸਾਨ ਨੇ, ਉਹਨਾਂ ਦੇ ਜਿਹੜੀ ਯੂਨੀਅਨਾਂ ਨੇ, ਉਹ ਕਹਿ ਰਹੇ ਨੇ ਕਿ ਨਿਊਜ਼ੀਲੈਂਡ ਦੇ ਸੇਬਾਂ ਤੇ ਜਿਹੜੀ ਇੰਪੋਰਟ ਡਿਊਟੀ ਘਟਾਈ ਗਈ ਹੈ, ਉਹ ਕਿਤੇ ਨਾ ਕਿਤੇ ਸਾਡੇ ਹਿਮਾਚਲ ਦੇ ਸੇਬ ਦਾ ਜਿਹੜਾ ਸਾਡਾ ਬਾਗਵਾਨੀ ਹੈ, ਸਾਡੀ ਜਿਹੜੀ ਖੇਤੀਬਾੜੀ ਹੈ, ਉਹਨੂੰ ਉਹ ਤਬਾਹ ਕਰ ਦੂਗੀ। ਤੇ ਇਹ ਲਗਾਤਾਰ ਉੱਥੋਂ ਆਪਾਂ ਕਹਿ ਲਈਏ ਕਿ ਇੰਪੈਕਟ ਤਾਂ ਦੇਖਣ ਨੂੰ ਮਿਲੂਗਾ। ਤੇ ਉੱਥੋਂ ਰਿਐਕਸ਼ਨਾਂ ਵੀ ਆ ਰਹੀਆਂ ਨੇ ਹਿਮਾਚਲ ਦੇ ਕਿਸਾਨਾਂ ਦੀਆਂ। ਦੇਖਦੇ ਹਾਂ ਕਿ ਕੋਈ ਉਹ ਸੰਘਰਸ਼ ਇਹਦੇ ਉਲਟ ਵਿੱਢ ਪਾਉਂਦੇ ਆ, ਨਹੀਂ ਵਿੱਢ ਪਾਉਂਦੇ। ਪਹਿਲਾਂ ਜਿਹੜੇ ਜੀ, ਆਪਾਂ ਨੂੰ ਜਦੋਂ ਇਹਨਾਂ ਨੇ ਇੰਪੋਰਟ ਡਿਊਟੀ ਘਟਾਈ ਸੀ ਕੋਟਨ ਤੇ, ਠੀਕ ਹੈ, ਜੀ, ਉਦੋਂ ਵੀ ਆਪਾਂ ਗੱਲ ਕੀਤੀ ਸੀਗੀ ਕਿਵੇਂ ਜਿਹੜਾ ਕਾਟਨ ਦਾ ਇਲਾਕਾ ਸੀ, ਉੱਥੇ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਹਜ਼ਾਰ ਰੁਪਏ MSP ਤੋਂ 1000 1200 1500 ਰੁਪਏ ਘੱਟ ਰੇਟ ਤੇ ਕੋਟਨ ਵਿਕਿਆਗਾ। ਆਪਾਂ ਨੂੰ ਮਾਨਸਾ ਮੰਡੀ ਦੀ ਆਪਣੀ ਗੱਲ ਹੋਈ ਸੀ, ਬਟਲਾਡਾ ਮੰਡੀ ਦੀ ਗੱਲ ਹੋਈ ਸੀ ਆਪਣੀ, ਹੋਰ ਸਰਦੂਲਗੜ੍ਹ ਮੰਡੀ ਦੀ ਗੱਲ ਹੋਈ ਸੀ ਕਿ ਉੱਥੇ ਕਿਵੇਂ ਜਿਹੜਾ ਕੋਟਨ ਹੈਗਾ ਉਹ MSP ਤੋਂ ਘੱਟ ਵਿਕਿਆਗਾ। ਤੇ ਉਹਦਾ ਕਾਰਨ ਕੀ ਸੀਗਾ? ਕੋਟਨ ਤੇ ਇੰਪੋਰਟ ਡਿਊਟੀ ਹਟਾ ਦਿੱਤੀ ਗਈ ਤੇ ਬਾਹਰੋਂ ਸਸਤਾ ਕੋਟਨ ਆਇਆ। ਤੇ ਇਹ ਬੜਾ ਮਤਲਬ ਆਪਾਂ ਕਹਿ ਲਈਏ ਕਿ ਚੱਕਰ ਹੈ। ਕਿਸਾਨਾਂ ਨੂੰ ਇਹ ਕਦੇ ਇੰਪੋਰਟ ਡਿਊਟੀਆਂ ਘਟਾ ਕੇ ਮਾਰਦੇ ਨੇ, ਕਦੇ ਕੁਛ ਕਰਕੇ ਮਾਰਦੇ ਨੇ। ਤਾਂ ਇਹ ਸੇਬ ਦੇ ਕਿਸਾਨ ਮੈਨੂੰ ਲੱਗਦਾ ਗਾ ਜੀ ਮਾਰੇ ਗਏ। ਜੀ। ਇਸੇ ਤਰੀਕੇ ਦੇ ਨਾਲ ਹਮਲੇ ਹੁੰਦੇ ਨੇ। ਇਹ ਛੋਟੇ-ਛੋਟੇ ਹਮਲੇ ਵੱਡਾ ਨੁਕਸਾਨ ਕਰਦੇ ਨੇ। ਉਧਰ ਗੱਲ ਛਤਰਪੁਰ ਦੀ ਕਰੀਏ ਤਾਂ ਪਿਛਲੇ 8 ਮਹੀਨਿਆਂ ਦੇ ਵਿੱਚ 402 ਨਵਜਾਤ ਬੱਚਿਆਂ ਦੀ ਮੌਤ ਹੋਈ ਹੈ। ਇਹ ਇੰਨਾ ਵੱਡਾ ਅੰਕੜਾ ਕਿਉਂ ਸਾਹਮਣੇ ਆਇਆ ਜੀ? ਦੇਖੋ, ਬਹੁਤ ਹੈਰਾਨੀ ਵਾਲੀ ਗੱਲ ਹੈ। ਤੇ ਮਤਲਬ ਮੈਂ ਤਾਂ ਜਦੋਂ ਇਹ ਖਬਰ ਬਾਰੇ ਪੜ੍ਹ ਰਿਹਾ ਸੀਗਾ, ਮੈਂ ਤਾਂ ਆਪ ਹੈਰਾਨ ਹੋ ਗਿਆ ਸੀਗਾ ਕਿ ਇਹ ਕਿੰਨਾ ਖਤਰਨਾਕ ਮਾਮਲਾ ਗਾ। ਜਿਹੜਾ ਇਹ ਇਲਾਕਾ ਗਾ ਨਾ ਜੀ, ਬੁੰਦੇਲਖੰਡ ਦਾ, ਭਾਵੇਂ ਮਤਲਬ ਇੱਧਰ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ, ਕਿਉਂਕਿ ਛਤਰਪੁਰ ਤਾਂ ਮੱਧ ਪ੍ਰਦੇਸ਼ 'ਚ ਪੈ ਗਿਆ। ਭਾਵੇਂ ਉੱਤਰ ਪ੍ਰਦੇਸ਼ ਦਾ ਜਿਹੜਾ ਬੁੰਦੇਲਖੰਡ ਹੈ, ਮਤਲਬ ਜਿਵੇਂ ਜਿਹੜਾ ਪੁਆਧ ਰੀਜਨ ਹੈ, ਉਹ ਹਰਿਆਣੇ 'ਚ ਵੀ ਹੈਗਾ ਤੇ ਪੰਜਾਬ 'ਚ ਵੀ ਹੈਗਾ। ਇਸੇ ਕਿਸਮ ਦਾ ਇੱਕ ਬੁੰਦੇਲਖੰਡ ਰੀਜਨ ਹੈ, ਜਿਹੜਾ ਅੱਧਾ ਮੱਧ ਪ੍ਰਦੇਸ਼ 'ਚ ਹੈਗਾ, ਅੱਧਾ ਉੱਤਰ ਪ੍ਰਦੇਸ਼ 'ਚ। ਤੇ ਛਤਰਪੁਰ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਹੈਗਾ। ਕੁਛ ਦਿਨ ਪਹਿਲਾਂ ਆਪਾਂ ਉਹ ਸਿਰਪ ਵਾਲੀ ਗੱਲ ਕੀਤੀ ਸੀ, ਉਹ ਛਿੰਦਵਾੜਾ ਡਿਸਟ੍ਰਿਕਟ, ਉਹ ਵੀ ਕਿਤੇ ਨਾ ਕਿਤੇ ਬੁੰਦੇਲਖੰਡ ਦਾ ਰੀਜਨ ਹੀ ਸੀ। ਉੱਥੇ ਦੇਖੋ ਕਿੰਨੇ ਜਿਹੜੇ ਜਵਾਕ ਸੀਗੇ, ਉਹਨਾਂ ਦੀ ਡੈਥ ਹੋਈ ਕਫ ਸਿਰਫ ਕਰਕੇ, ਖਾਂਸੀ ਦੀ ਦਵਾਈ ਕਰਕੇ। ਹੁਣ 8 ਮਹੀਨਿਆਂ ਅੰਦਰ ਅੰਦਰ 402 ਜਿਹੜੇ ਨਵੇਂ ਜਨਮੇ ਬੱਚੇ ਹੁੰਦੇ, ਜਿਨ੍ਹਾਂ ਦਾ ਹਜੇ ਬਰਥ ਹੀ ਹੋਇਆ ਹੁੰਦਾ ਗਾ, ਉਹਨਾਂ ਦੀ ਡੈਥ ਹੋਈ ਹੈ ਜੀ। ਬਹੁਤ ਵੱਡਾ ਨੰਬਰ ਹੈ। 255 ਤਾਂ ਹਸਪਤਾਲਾਂ 'ਚ, 64 ਜਾਣੇ ਜਿਹੜੇ ਸੀਗੇ ਉਹ ਰਸਤਿਆਂ 'ਚ, ਤੇ 83 ਬੱਚੇ ਘਰਾਂ 'ਚ ਮਰ ਗਏ ਹੈਗੇ ਆ। ਤੇ ਇੱਕ ਵੱਡਾ ਮਤਲਬ ਆંકੜਾ ਗਾ। ਇਸ ਤੋਂ ਬਾਅਦ ਆਪਾਂ ਕਹਿ ਲਈਏ ਕਿ ਉੱਥੇ ਹੜਕੰਪ ਮਚਿਆ ਹੋਇਆ ਗਾ। ਤੇ ਜਿਹੜਾ ਸਵਾਸਥ ਵਿਭਾਗ ਹੈਗਾ, ਉਹਦੇ 'ਚ ਵੀ ਆਪਾਂ ਨੂੰ ਸਖਤੀ ਦੇਖਣ ਨੂੰ ਮਿਲ ਰਹੀ ਹੈ। ਹੁਣ ਜਾਂਚ ਵੀ ਚੱਲ ਰਹੀ ਹੈ। ਪਰ ਜਿਹੜੇ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ, ਉੱਥੋਂ ਦੇ ਜਿਹੜੇ ਆਗੂ ਨੇ, ਉਹ ਭੱਜਦੇ ਨਜ਼ਰ ਆ ਰਹੇ ਨੇ। ਇੱਕ ਤਕਰੀਬਨ ਮਤਲਬ ਜੇ ਤੁਸੀਂ ਨੋਟ ਕਰੋਗੇ ਤਾਂ 10% ਦਾ ਨੰਬਰ ਹੋ ਗਿਆ ਜੀ, ਜਿੱਥੇ ਜੀ, ਚਾਈਲਡ ਬਰਥ ਤੇ ਹਾਈ ਰਿਸਕ ਕੈਟੇਗਰੀ 'ਚ ਫੋਲ ਕਰ ਰਿਹਾ ਹੈਗਾ। 10%। ਜੀ, ਤੇ ਉਹਦੇ 'ਚ ਜੇ ਤੁਸੀਂ ਫੋਤ ਹੋਣ ਦਾ ਨੰਬਰ ਦੇਖੋਗੇ, ਜਿਵੇਂ ਇਹ ਮੈਂ ਆંકੜਾ ਦੱਸ ਰਿਹਾ ਗਾ, ਜਿਹੜਾ 402 ਜਾਣਿਆਂ ਦੀ ਜਿਹੜੀ ਡੈਥ ਹੋਈ ਹੈ ਪਿਛਲੇ, ਤੇ ਤਕਰੀਬਨ 16,000 ਡਿਲੀਵਰੀਆਂ ਹੋਈਆਂ ਨੇ। ਤੇ ਜੇ ਤੁਸੀਂ ਇਹਨੂੰ ਦੇਖੋਗੇ, 10% ਤਾਂ ਉਸ ਕੈਟਾਗਰੀ 'ਚ ਫਾਲ ਕਰ ਗਏ, ਠੀਕ ਹੈ। ਜੀ, ਤੇ ਜੀ, ਜੀ। ਜੇ ਆਪਾਂ ਉਸ ਹਿਸਾਬ ਨਾਲ ਦੇਖਣਾ ਹੋਵੇ ਤਾਂ ਤਕਰੀਬਨ 5% ਮੋਰਟੈਲਿਟੀ ਬਣ ਗਈ ਜੀ ਇਹ। ਤਾਂ ਇਹ ਹੂੰ, ਬੜਾ ਖਤਰਨਾਕ ਡੇਟਾ ਹੈਗਾ। ਤੇ ਇਹ ਬਤਾਓ, ਮੁਲਕ ਓਦਾਂ ਦਾ ਕਹਿੰਦਾ ਗਾ ਕਿ ਅਸੀਂ ਇੰਨੀ ਤਰੱਕੀ ਕਰ ਲਈ ਹੈ, ਅਸੀਂ ਇਹ ਜਿਹੜਾ ਦਾਈ ਕਲਚਰ ਸੀਗਾ ਉਹ ਬੰਦ ਕਰਤਾ, ਹੁਣ ਸਾਰੇ ਬੱਚਿਆਂ ਦੇ ਜਿਹੜੇ ਜਨਮ ਹੈਗੇ ਹਸਪਤਾਲਾਂ 'ਚ ਹੋ ਰਹੇ ਨੇ। ਅਸਲ 'ਚ ਨਾ ਪੋਸ਼ਣ ਦਾ ਵੀ ਚੱਕਰ ਹੈਗਾ। ਉੱਥੇ ਜਿਹੜੀਆਂ ਜੀ, ਮਹਿਲਾਵਾਂ ਨੇ, ਉਹ ਐਨੇਮਿਕ ਨੇ, ਬੱਚੇ ਠੀਕ ਹੈ ਕਿ ਮਤਲਬ ਉਹਨਾਂ ਦਾ ਇੱਕ ਤਾਂ ਪ੍ਰੋਪਰ ਟੈਸਟ ਨਹੀਂ ਹੁੰਦੇ ਮਹਿਲਾਵਾਂ ਦੇ, ਨਾ ਉਹਨਾਂ ਦੀ ਖੁਰਾਕ ਜੀ। ਤੇ ਕੋਈ ਧਿਆਨ ਦਿੱਤਾ ਜਾਂਦਾ ਗਾ। ਮੈਂ ਇਸ ਬਾਰੇ ਨਾ, ਮਤਲਬ ਜੇ ਮੈਂ ਗੱਲ ਕਰਨੀ ਹੋਵੇ, ਕਿਹੜੇ ਪੋਲੀਟੀਸ਼ੀਅਨ ਨੇ ਆਪਣੇ ਹਰਿਆਣਾ, ਪੰਜਾਬ ਜਾਂ ਨਾਰਥ ਇੰਡੀਆ 'ਚ ਇਸ ਮਾਮਲੇ ਨੂੰ ਸੂਤ ਕੀਤਾ ਸੀਗਾ, ਤਾਊ ਦੇਵੀ ਲਾਲ ਦਾ ਨਾਂ ਤੁਸੀਂ ਸੁਣਿਆ ਹੋਊਗਾ, ਹਰਿਆਣੇ ਤੋਂ ਆਗੂ ਸੀਗੇ।
ਤੇ ਜੀ, ਜੀ। ਉਹ ਇੱਕ ਜਦੋਂ ਮੁੱਖ ਮੰਤਰੀ ਬਣਦੇ ਨੇ, ਉਹ ਆਪਣੇ ਪਿੰਡ ਸਿਰਸੇ ਤੋਂ, ਉਹ ਬੇਸਿਕਲੀ ਉਹਨਾਂ ਦਾ ਪਿੰਡ ਹੈ ਚਟਾਲਾ, ਤੇ ਚਟਾਲੇ ਤੋਂ ਸਿਰਸੇ ਜ਼ਿਲ੍ਹੇ ਤੋਂ ਉਹ ਚੰਡੀਗੜ੍ਹ ਜਾ ਰਹੇ ਸੀ। ਰਾਹ 'ਚ ਉਹਨਾਂ ਨੇ ਦੇਖਿਆ ਕਿ ਇੱਕ ਮਜ਼ਦੂਰ ਔਰਤ ਸੀਗੀ, ਤੇ ਉਹ ਉਹਦਾ ਪੇਟ ਤੋਂ ਸੀਗੀ, ਉਹ ਦਿਖ ਰਿਹਾ ਸੀਗਾ ਕਿ ਉਹਦਾ 7-8 ਮਹੀਨੇ ਦਾ ਪੇਟ ਸੀਗਾ, ਤੇ ਉਹ ਪੱਥਰ ਤੋੜ ਰਹੀ ਸੀਗੀ। ਜੀ। ਤੇ ਉਸ ਟਾਈਮ ਉਹ ਬਜ਼ੁਰਗ ਹੋ ਚੁੱਕੇ ਸੀ। ਉਹਨਾਂ ਨੇ ਉਸ ਔਰਤ ਨੂੰ ਸੱਦਿਆ, ਤੇ ਉਹਨਾਂ ਨੂੰ ਉਸ ਔਰਤ ਨੂੰ ਕਿਹਾ ਕਿ ਇੱਧਰ ਆਓ ਬੇਟੇ, ਮਤਲਬ ਜੇ ਮੈਂ ਹਰਿਆਣਵੀ 'ਚ ਗੱਲ ਦੱਸਣੀ ਹੋ, ਉਹਨਾਂ ਨੇ ਕਿਹਾ ਕਿ बेटा इधर आओ, आपके पेट में बच्चा है? वो बोली हाँ। कितने टाइम का? बोला 8 महीने का। तो बोला कि आपको खुराक मिल जाती है, आप खाना मिल जाता है आपको? बोला कि मैं मजदूरी करती हूँ, इससे जो थोड़ा बहुत मिल जाता है, लुक्की सुक्की रोटी मैं खा लेता हूँ। तो उन्होंने चंडीगढ़ पहुंचते सार ही उन्होंने एक फैसला लागू किया सीगा, वो सीगा ਕਿ ਜਦੋਂ ਜੱਚਾ ਹੋਵੇ, ਮਤਲਬ ਔਰਤ ਦੇ ਪੇਟ 'ਚ ਜਦੋਂ ਬੱਚਾ ਹੋਵੇ, ਜਦੋਂ ਉਹ ਜੱਚੇਪਣੇ 'ਚ ਹੋਵੇ, ਉਦੋਂ ਉਹਨੂੰ 5 ਕਿਲੋ ਘਿਓ ਦਿੱਤਾ ਜਾਵੇ, ਤੇ ਹੋਰ ਖਾਣ ਦੀਆਂ ਆਈਟਮਾਂ, ਰਾਸ਼ਨ ਪਾਣੀ, ਉਹ ਸਾਰਾ ਉਹਨਾਂ ਨੇ ਪ੍ਰੋਪਰ ਪ੍ਰੋਵੀਜ਼ਨ ਕੀਤਾ ਸੀਗਾ। ਬਾਅਦ 'ਚ ਜਦੋਂ ਉਹਨਾਂ ਦੀ ਸਰਕਾਰ ਕੇਂਦਰ 'ਚ ਵੀ ਬਣੀ, ਉਦੋਂ ਉਹਨਾਂ ਨੇ ਫਿਰ ਪੂਰੇ ਉਸ ਮੁਲਕ 'ਚ ਵੀ ਲਾਗੂ ਕੀਤਾ ਸੀਗਾ। ਇਹ ਪਤਾ ਨਹੀਂ ਬੁੰਦੇਲਖੰਡ ਦੇ ਰੀਜਨ ਕਿਉਂ ਇੰਨਾ ਮਤਲਬ ਉੱਥੇ ਆਪਾਂ ਨੂੰ ਪਤਾ ਕਿ ਬੱਚੇ ਵੀ ਸਟੰਟਿੰਗ ਅਤੇ ਵੇਸਟਿੰਗ ਦੇ ਸ਼ਿਕਾਰ ਨੇ, ਯਾਨੀ ਕਿ ਮਾਲ ਨਿਊਟ੍ਰੀਸ਼ਨ ਦੇ ਸ਼ਿਕਾਰ ਨੇ, ਔਰਤਾਂ ਵੀ ਅਨੇਮਿਕ ਨੇ, ਇਸ ਕਰਕੇ ਏਡੀ ਜ਼ਿਆਦਾ ਇੰਨੇ ਨਵਜਾਤਾਂ ਦੀ ਇਹ ਡੈਥ ਹੋਈ ਹੈ ਜੀ। ਬੜਾ ਮਤਲਬ ਸੀਰੀਅਸ ਮਾਮਲਾ ਹੈਗਾ, ਕੁਛ ਨਾ ਕੁਛ ਉੱਥੇ ਕਰਨਾ ਚਾਹੀਦਾ ਪ੍ਰੋਪਰ ਤਰੀਕੇ ਨਾਲ। ਉੱਥੇ ਬੱਚਿਆਂ ਦੀ ਵੀ ਡਾਈਟ ਬੰਨੀ ਜਾਵੇ, ਔਰਤਾਂ ਦੀ ਵੀ ਡਾਈਟ ਬੰਨੀ ਜਾਵੇ, ਤਾਂ ਕਿ ਇਸ ਘੱਟੋ ਘੱਟ ਭੁੱਖ ਨਾਲ ਅਤੇ ਲੈਸ ਨਿਊਟ੍ਰੀਸ਼ਨਲ ਨਾਲ, ਮਾਲ ਨਿਊਟ੍ਰੀਸ਼ਨ ਨਾਲ ਬੱਚਿਆਂ ਦੀ, ਔਰਤਾਂ ਦੀ ਡੈਥ ਨਾ ਹੋਵੇ। ਜੀ। ਇਸ ਤੋਂ ਅੱਗੇ ਚਲੀਏ ਤਾਂ ਆਪਣੇ ਆਪਣੇ ਤਰੀਕੇ ਦੇ ਨਾਲ ਪੂਰੇ ਦੁਨੀਆ ਦੇ ਵਿੱਚ ਕ੍ਰਿਸਮਸ ਮਨਾਇਆ ਜਾਂਦਾ ਹੈ। ਬਹੁਤ ਵੱਡਾ, ਸਭ ਤੋਂ ਵੱਡਾ ਕਹਿ ਲਈਏ ਵੀ ਦੁਨੀਆ ਦਾ ਤਿਉਹਾਰ ਹੈ, ਕਿਉਂਕਿ ਸਭ ਤੋਂ ਜ਼ਿਆਦਾ ਫੋਲੋਅਰ ਨੇ ਇਸ ਧਰਮ ਦੇ। ਤੇ ਉਸੇ ਪੱਖ ਤੋਂ ਜਦੋਂ ਦੂਜੀ ਗੱਲ ਭਾਰਤ ਦੀ ਕਰਦੇ ਹਾਂ, ਤਾਂ ਇੱਥੇ ਜਿਸ ਤਰੀਕੇ ਦੇ ਨਾਲ ਇਹ ਆਦਤ ਬਣ ਚੁੱਕੀ ਹੈ ਕੁਝ ਧੜਿਆਂ ਦੀ, ਵੀ ਅਸੀਂ ਜਿਹੜੇ ਵੀ ਸਾਡੇ ਧਰਮ ਤੋਂ ਬਾਹਰ ਦੇ ਨੇ, ਉਹਨਾਂ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਖੇਹ ਪਾਉਣੀ ਹੀ ਪਾਉਣੀ ਹੈ। ਹੁਣ ਬਜਰੰਗ ਦਲ ਵਾਲੇ ਕਹਿੰਦੇ ਸੀ ਵੀ ਹਿਸਾਰ ਦੇ ਵਿੱਚ ਉਹਨਾਂ ਨੇ ਕ੍ਰਿਸਮਸ ਜਿੱਥੇ ਮਨਾਈ ਜਾਣੀ ਸੀ, ਉਹਦੇ ਸਾਹਮਣੇ ਹਨੂੰਮਾਨ ਚਾਲੀਸਾ ਪੜ੍ਹਨੀ ਸੀ। ਇਹ ਵਿਵਾਦ ਬਣ ਗਿਆ ਵੱਡਾ। ਐਡੀ ਕੀ ਲੋੜ ਹੈ ਜੀ ਹਨੂੰਮਾਨ ਚਾਲੀਸਾ ਪੜ੍ਹਨ ਦੀ ਉੱਥੇ ਜਾ ਕੇ? ਦੇਖੋ, ਇਹ ਮੈਂ ਇਹਨੂੰ ਕਿਵੇਂ ਕਹਾਂ, ਮਤਲਬ ਘੱਟ ਗਿਣਤੀ ਦੇ ਲੋਕ ਨੇ, ਉਹਨਾਂ ਦੀ ਗਿਣਤੀ ਪਹਿਲਾਂ ਹੀ ਬਹੁਤ ਘੱਟ ਹੈਗੀ ਆ ਹਰਿਆਣੇ 'ਚ। ਮਤਲਬ ਕ੍ਰਿਸਚਨ ਕਿੰਨੇ ਕੁ ਹੋਣਗੇ? ਬਹੁਤ ਘੱਟ ਹੈਗੇ ਆ, ਸ਼ਹਿਰਾਂ 'ਚ ਨੇ ਉਹ ਵੀ ਜ਼ਿਆਦਾਤਰ। ਤੇ ਤੁਸੀਂ ਉਹਨਾਂ ਨੂੰ, ਉਹਨਾਂ ਦਾ ਜਿਹੜਾ ਮੁੱਖ ਤਿਉਹਾਰ ਹੈ, ਉਹ ਵੀ ਮਨਾਉਣ ਨਹੀਂ ਦੇ ਰਹੇ ਸ਼ਾਂਤੀ ਨਾਲ। ਉੱਥੇ ਵੀ ਜਾ ਕੇ ਤੁਸੀਂ ਆਪਣਾ ਡਰਾਮਾ ਕ੍ਰੀਏਟ ਕਰਨਾ ਗਾ ਆਪਣੀ ਹਿੰਦੂਤਵਾ ਦੀ ਪੋਲਿਟਿਕਸ ਨੂੰ ਵਧਾਉਣ ਵਾਸਤੇ, ਉਹ ਕੋਈ ਚੰਗੀ ਗੱਲ ਤਾਂ ਹੈ ਨਹੀਂ। ਠੀਕ ਹੈ, ਉੱਥੇ ਉਹਨਾਂ ਨੇ ਪੋਸਟਰ ਫਲੈਕਸ ਲਾ ਰੱਖੇ ਸੀਗੇ ਕਿ ਅਸੀਂ ਹਨੂੰਮਾਨ ਚਾਲੀਸਾ ਕਰਾਂਗੇ, ਪਾਠ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਉੱਥੋਂ ਜਿਹੜੇ ਸਿਵਲ ਸੁਸਾਇਟੀ ਦੀ ਸੀਗੀ ਸ਼ਹਿਰ ਦੀ, ਉਹ ਇਕੱਠੀ ਹੋਈ ਹੈ। ਉਸ ਤੋਂ ਬਾਅਦ ਉਹਨਾਂ ਤੇ ਹੁਣ ਕਾਰਵਾਈ ਦੀ ਗੱਲ ਆ ਰਹੀ ਹੈ। ਪਰ ਇਹ ਤੁਸੀਂ ਉਹਨਾਂ ਦੀ ਮਾਨਸਿਕਤਾ ਦੇਖੋ। ਪਿੱਛੇ ਜੇ ਆਪਾਂ ਨੂੰ ਪਤਾ ਹੈ ਕਿ ਅੰਬਾਲੇ 'ਚ ਵੀ ਇੱਕ ਚਰਚ ਦੇ ਵਿੱਚ ਉਹਨਾਂ ਨੇ ਬਜਰੰਗ ਬਲੀ ਦੀ ਮੂਰਤੀ ਰੱਖਤੀ ਸੀਗੀ ਤੋੜ ਤਾੜ ਕੇ। ਤਾਂ ਇਸ ਕਿਸਮ ਦੀਆਂ ਘਟਨਾਵਾਂ ਇਹ ਬਜਰੰਗ ਦਲ, ਹਿੰਦੂ ਪ੍ਰੀਸ਼ਦ ਦੇ ਸਾਰੇ ਕਰ ਹੀ ਰਹੇ ਨੇ। ਤੇ ਇਹ ਮੇਰਾ ਖਿਆਲ ਹੈ ਬਹੁਤ ਘਟੀਆ ਹੈਗਾ। ਬਹੁਤ ਸਾਰੇ ਸਕੂਲਾਂ 'ਚ, ਮੈਂ ਤਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ 'ਚ ਦੇਖ ਰਿਹਾ ਸੀ, ਉੱਥੇ ਇਹ ਹਿੰਦੂਤਵਾ ਪਾਰਟੀਆਂ ਦੇ ਜਿਹੜੇ ਲੋਕ ਸੀਗੇ, ਇਹ ਸਕੂਲਾਂ 'ਚ ਜਾ ਕੇ ਧਮਕੀਆਂ ਦੇ ਕੇ ਆ ਰਹੇ ਸੀਗੇ ਕਿ ਜੇ ਤੁਸੀਂ ਬੱਚਿਆਂ ਦੇ ਸੈਂਟਾ ਕਲੋਜ਼ ਵਾਲੀਆਂ ਟੋਪੀਆਂ ਪਵਾਈਆਂ ਲਾਲ ਰੰਗ ਦੀਆਂ, ਜਾਂ ਉਹਨਾਂ ਨੂੰ ਕ੍ਰਿਸਮਸ ਮਨਾਉਣ ਵਾਸਤੇ ਉਹ ਮਜਬੂਰ ਕੀਤਾ, ਤਾਂ ਅਸੀਂ ਫਿਰ ਤੁਹਾਡਾ ਸਕੂਲ ਬੰਦ ਕਰਾ, ਇਸ ਕਿਸਮ ਦੀਆਂ ਧਮਕੀਆਂ ਦੇ ਰਹੇ ਸੀਗੇ ਜੀ। ਤਾਂ ਇਹ ਮਾਨਸਿਕਤਾ ਇਹਨਾਂ ਦੀ ਸ਼ੋਅ ਕਰਦਾ ਗਾ ਕਿ ਕਿਵੇਂ ਇਹ ਜਿਹੜੇ ਘੱਟ ਗਿਣਤੀ ਹੈਗੇ ਆ, ਉਹਨਾਂ ਪ੍ਰਤੀ ਇਹਨਾਂ ਦਾ ਨਫ਼ਰਤ ਦੀ ਰਾਜਨੀਤੀ, ਉਹਨਾਂ ਨੂੰ, ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਤਿਉਹਾਰ ਹੈਗਾ, ਉਹਨੂੰ ਵੀ ਸ਼ਾਂਤੀ ਨਾਲ ਨਹੀਂ ਮਨਾਉਣ ਦਿੰਦੇ। ਬੜਾ ਮਤਲਬ ਅਜੀਬ ਲੱਗ ਰਿਹਾ ਹੈਗਾ ਜੀ। ਜੀ, ਅਜੀਬ ਲੱਗਣ ਵਾਲੀ ਵੀ ਗੱਲ ਹੈ। ਉਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ ਬੀਤੇ ਦਿਨੀ ਮੋਹਾਲੀ ਦੇ ਸੋਹਾਣਾ ਦੇ ਵਿੱਚ ਟੂਰਨਾਮੈਂਟ ਦੌਰਾਨ ਹੋਏ ਕਬੱਡੀ ਪਲੇਅਰ ਦਾ ਕਤਲ, ਰਾਣਾ ਬਲਾਚੌਰੀਆ ਦਾ ਜਿਹੜਾ ਮਰਡਰ ਸੀ, ਉਸ ਕੇਸ ਦੇ ਵਿੱਚ ਡੀਜੀਪੀ ਨੂੰ ਤਲਬ ਕੀਤਾ ਗਿਆ ਹੈ ਜੀ। ਅਜਿਹਾ ਕਿਉਂ? ਤੁਹਾਨੂੰ ਥੋੜੀ ਹੈਰਾਨੀ ਹੋਊਗੀ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ 'ਚ ਸੂਓ ਮੋਟੋ ਲਿਆ ਗਾ, ਯਾਨੀ ਕਿ ਖੁਦ ਉਹਨਾਂ ਨੇ ਦਖਲਅੰਦਾਜ਼ੀ ਕੀਤੀ ਹੈ। ਤੇ ਇਸ 'ਚ ਕੋਰਟ ਨੇ ਸਾਰੀ ਗੱਲ ਪੁੱਛੀ ਹੈਗੀ ਆ ਕਿ ਜਿਹੜਾ ਇਹ ਟੂਰਨਾਮੈਂਟ ਕੀਤਾ ਜਾ ਰਿਹਾ ਸੀਗਾ, ਕੀ ਇਹਦੀ ਪਰਮਿਸ਼ਨ ਲਈ ਗਈ ਸੀ ਜਾਂ ਨਹੀਂ ਲਈ ਗਈ ਸੀ? ਜੇ ਲਈ ਗਈ ਸੀ ਤੇ ਪੁਲਿਸ ਨੇ ਕਿੰਨੇ ਉੱਥੇ ਪੁਲਿਸੀਏ ਤੈਨਾਤ ਕੀਤੇ ਸੀਗੇ? ਡੀਜੀਪੀ ਤੋਂ ਵੀ ਸਵਾਲ ਪੁੱਛੇ ਗਏ ਹੈਗੇ ਆ। ਤੇ ਇਸ ਮਾਮਲੇ ਦੀ ਸੁਣਵਾਈ 15 ਜਨਵਰੀ ਨੂੰ ਹੈ। ਅਦਾਲਤ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਹੈਗਾ ਕਿ ਜੇ ਅਸੀਂ ਜਵਾਬ ਨਹੀਂ ਮੰਗਾਂਗੇ ਤਾਂ ਕੌਣ ਮੰਗੂਗਾ? ਇੱਕ ਤੁਸੀਂ ਏਦਾਂ
ਟੂਰਨਾਮੈਂਟਾਂ 'ਚ ਕਬੱਡੀ ਦੇ ਗਰਾਊਂਡਾਂ 'ਚ ਮੁੰਡਿਆਂ ਨੂੰ ਮਾਰ ਕੇ ਜਾ ਰਹੇ ਨੇ, ਫਿਰ ਕੌਣ ਜਵਾਬ ਦੇਊਗਾ? ਤੇ ਉਹਨਾਂ ਨੇ ਇਹ ਕਿਹਾ ਹੈਗਾ, ਹਾਈ ਕੋਰਟ ਨੇ ਥੋੜਾ ਜਿਹਾ ਅੱਗੇ ਜਾ ਕੇ ਕਿਹਾ ਹੈਗਾ ਕਿ ਜਿਹੜਾ ਡੀਜੀਪੀ ਹੈ ਪੰਜਾਬ ਦਾ, ਉਹ ਜਦੋਂ ਅਗਲੀ ਸੁਣਵਾਈ ਹੋਊਗੀ ਯਾਨੀ ਕਿ 15 ਜਨਵਰੀ ਨੂੰ ਵਿਅਕਤੀਗਤ ਤੌਰ ਤੇ ਪੇਸ਼ ਹੋਣ, ਮਤਲਬ ਉੱਥੇ ਫਿਜ਼ੀਕਲੀ ਪ੍ਰੈਜ਼ੈਂਟ ਹੋਣ, ਤਾਂ ਇੱਕ ਵੱਡੀ ਗੱਲ ਹੈ। ਦੇਖਦੇ ਹਾਂ ਕਿ 15 ਜਨਵਰੀ ਨੂੰ ਪੰਜਾਬ ਦੇ ਜਿਹੜੇ ਡੀਜੀਪੀ ਨੇ ਗੌਰਵ ਯਾਦਵ, ਉਹ ਕੀ ਜਵਾਬ ਦਿੰਦੇ ਹੈਗੇ ਆ, ਉਹ ਦੇਖਣ ਵਾਲਾ ਹੋਊਗਾ। ਤੇ ਬੜਾ ਆਪਾਂ ਕਹੀਏ ਕਿ ਕੋਰਟ ਨੇ ਸੂਓ ਮੋਟੋ ਲੈ ਕੇ ਚੰਗਾ ਕੰਮ ਕੀਤਾ, ਕਿਉਂਕਿ ਏਦਾਂ ਹੀ ਜੇ ਕਬੱਡੀ ਗਰਾਊਂਡਾਂ 'ਚ ਗੋਲੀਆਂ ਚੱਲਦੀਆਂ ਰਹੀਆਂ ਤਾਂ ਫਿਰ ਮਤਲਬ ਕਬੱਡੀ ਖੇਡੂਗਾ ਕੌਣ? ਤਾਂ ਠੀਕ ਹੈ, ਦੇਖਦੇ ਹਾਂ ਕਿ ਇਹ ਵੀ ਦੇਖਣ ਵਾਲਾ ਹੋਊਗਾ ਕਿ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ, ਕਪਤਾਨ ਸਾਹਿਬ, ਤੁਸੀਂ ਕਹੋ ਕਿ ਉਹਨਾਂ ਦੇ ਸੈਨਾਪਤੀ ਕੀ ਜਵਾਬ ਦੇਣਗੇ, ਉਹ ਵੀ ਦੇਖਣ ਵਾਲਾ ਹੋਊਗਾ ਜੀ। ਜੀ, ਉਧਰ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਪੰਚਕੂਲਾ 'ਚ ਇੱਕ ਪ੍ਰੋਗਰਾਮ ਦੌਰਾਨ ਅਮਿਤ ਸ਼ਾਹ ਨੇ ਬੋਲਦਿਆਂ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਸ਼ਾਇਦ ਅੱਜ ਹਿੰਦੂ ਨਹੀਂ ਹੁੰਦੇ। ਦੇਖੋ, ਅਮਿਤ ਸ਼ਾਹ ਨੇ ਜਿਹੜੇ ਸ਼ਹੀਦੀ ਦਿਹਾੜਾ ਆਪਣਾ ਚੱਲ ਰਿਹਾ ਹੈਗਾ, ਉਹਦੇ 'ਚ ਜਿਹੜੇ ਪ੍ਰੋਗਰਾਮ ਨੇ ਉਹ ਹਰਿਆਣਾ ਸਰਕਾਰ ਦੇ ਪ੍ਰੋਗਰਾਮ ਚੁਣੇ, ਕਿਉਂਕਿ ਉੱਥੇ ਉਹ ਜਿਹੜੀ ਆਈਡੀਓਲੋਜੀ ਨੂੰ ਬਿਲੋਂਗ ਕਰਦੇ ਨੇ ਕਿ ਵੀਰ ਬਾਲ ਦਿਵਸ, ਇਸ ਕਿਸਮ ਦੇ ਜਿਹੜੇ ਪ੍ਰੋਗਰਾਮ ਨੇ ਉਹ ਕਰਾਏ ਜਾ ਰਹੇ ਨੇ, ਇਸ ਕਰਕੇ ਉਹ ਚੁਣੇ। ਤੇ ਉੱਥੇ ਪੰਚਕੂਲਾ 'ਚ, ਕਿਉਂਕਿ ਚੰਡੀਗੜ੍ਹ ਦੀ ਪ੍ਰੈਸ ਨੂੰ ਵੀ ਆਸਾਨੀ ਹੋ ਜਾਂਦੀ ਹੈ ਨਾ ਕਵਰ ਕਰਨ ਵਾਸਤੇ, ਤਾਂ ਖਬਰਾਂ ਪੰਜਾਬ 'ਚ ਵੀ ਚੱਲਣਗੀਆਂ ਅਮਿਤ ਸ਼ਾਹ ਦੀਆਂ। ਤੇ ਅਮਿਤ ਸ਼ਾਹ ਦੀ ਇਹ ਪਲੈਨਿੰਗ ਸੀਗੀ ਕਿ ਅਸੀਂ ਜਿਹੜਾ ਆਪਣਾ ਮੈਸੇਜ ਹੈਗਾ, ਪ੍ਰੋਪੇਗੈਂਡਾ ਕਹਿ ਲਓ ਜਾਂ ਮੈਸੇਜ ਜੋ ਵੀ ਹੈ, ਉਹ ਅਸੀਂ ਦਈਏ। ਤੇ ਵੀਰ ਬਾਲ ਦਿਵਸ, ਹਾਲਾਂਕਿ ਆਪਾਂ ਨੂੰ ਪਤਾ ਹੈ ਕਿੰਨੀ ਵਾਰ ਆਪਣੀ ਗੱਲ ਹੋ ਚੁੱਕੀ ਹੈ ਕਿ ਬਹੁਤ ਸਾਰੇ ਪੰਥਕ ਜਿਹੜੇ ਬੁੱਧੀਜੀਵੀ ਨੇ ਉਸ ਨਾਂ ਤੋਂ ਸਹਿਮਤ ਨਹੀਂ ਹੈਗੇ ਆ, ਇਹ ਆਪਣੇ ਆਪ 'ਚ ਪ੍ਰੋਬਲਮੈਟਿਕ ਹੈਗਾ। ਤੇ ਉਸ ਨਾਂ ਦੇ ਹੇਠ ਉਹਨਾਂ ਨੇ ਪ੍ਰੋਗਰਾਮ ਕੀਤਾ, ਤੇ ਕਈ ਇਹ ਵੀ ਦੱਸਿਆ ਕਿ ਅਸੀਂ ਹੋਰ ਕਈ ਸਾਰੇ ਪ੍ਰੋਗਰਾਮ ਕਰਾਂਗੇ। ਇਹਦੇ 'ਚ ਉਹਨਾਂ ਨੇ ਕਿਹਾ ਮਤਲਬ ਕਿ ਗੁਰੂਆਂ ਦੀ ਕਿਰਪਾ ਕਰਕੇ ਹੀ ਜਿਹੜੇ ਹਿੰਦੂ ਹੈ ਉਹ ਬਚੇ ਹੋਏ ਨੇ, ਹਿੰਦ ਦੀ ਚਾਦਰ ਉਹਨਾਂ ਨੇ ਕਿਹਾ। ਤੇ ਇਹ ਵੀ ਕਿਹਾ ਕਿ ਕਸ਼ਮੀਰੀ ਪੰਡਤ ਹੈਗੇ ਆ, ਉਹਨਾਂ ਦੀ ਵੀ ਜਾਨ ਬਚਾਈ। ਇਸ ਕਿਸਮ ਦਾ ਉਹਨਾਂ ਦਾ ਸਪੀਚ, ਇਮੋਸ਼ਨਲ ਸਪੀਚ ਸੀਗਾ ਬੇਸਿਕਲੀ, ਸਿੱਖਾਂ ਨੂੰ ਅਟਰੈਕਟ ਕਰਨ ਵਾਸਤੇ। ਤੇ ਪੋਲੀਟੀਕਲ ਵੀ ਤੁਸੀਂ ਕਹਿ ਸਕਦੇ ਹੋ ਕਿ ਉਹ ਆਪਣੀ ਇੱਕ ਉਸੇ ਮਾਨਸਿਕਤਾ ਨਾਲ ਉਹ ਕਰ ਰਹੇ ਸੀਗੇ ਕਿ ਸਾਡਾ ਮੈਸੇਜ ਪੰਜਾਬ 'ਚ ਵੀ ਜਾਵੇ, ਕਿਉਂਕਿ 2027 'ਚ ਚੋਣਾਂ ਨੇ। ਤੇ ਇਹ ਬੜਾ ਅਜੀਬ ਲੱਗ ਰਿਹਾ ਹੈਗਾ ਕਿ ਜਿਹੜੇ ਐਡੀ ਵੱਡੀ ਸ਼ਹੀਦੀਆਂ ਨੇ ਉਹਨਾਂ ਤੇ ਇਹ ਛੁੱਟ ਬਈਏ ਕਿਸਮ ਦੇ ਪੋਲੀਟੀਸ਼ੀਅਨ ਇਹ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰਨ, ਬੜਾ ਮਤਲਬ ਘਟੀਆ ਲੱਗ ਰਿਹਾ ਹੈਗਾ ਜੀ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।